ਹੈਗੀ ਥੋੜੀ ਦੇਰ ਅਗਰ ਤੁਸੀਂ ਸਲਮਾਨ ਸਟੇ ਆਗਾ ਦੇ ਬਾਰੇ ਕਰਦੇ ਹੋ। ਤੁਹਾਡਾ ਕੀ ਖਿਆਲ ਹੈ? T20 'ਚ ਅਸੀਂ ਤਨਕੀਦ ਕਰਦੇ ਰਹੇ ਨੇ ਕਿ ਚੂਇੰਗਮ ਜ਼ਿਆਦਾ ਚਬਾਉਂਦੇ, ਰਨਸ ਥੋੜੇ ਕਰਦੇ ਨੇ, ਲੇਕਿਨ ODI ਤੇ ਟੈਸਟ ਵਿੱਚ ਉਹਨਾਂ ਦੀ ਪਰਫਾਰਮੈਂਸ ਬਿਹਤਰ ਹੈ, ਤੇ T20 'ਚ ਕਿਉਂ ਸਟਰਗਲ ਕਰਦੇ ਨੇ ਉਹ? ਦੇਖੋ T20 ਇਜ਼ ਅ ਵੈਰੀ ਫਾਸਟ ਗੇਮ। ਹੂੰ ਉਹਦਾ ਜਿਹੜਾ ਪੇਸ ਹੈ ਉਹ ਬੜਾ ਫਾਸਟ ਹੁੰਦਾ ਹੈ, ਮੋਮੈਂਟਮ ਤੁਹਾਨੂੰ ਬੜਾ ਬਣਾ ਕੇ ਰੱਖਣਾ ਪੈਂਦਾ ਹਰ ਓਵਰ ਦੇ ਵਿੱਚ। ਤੁਸੀਂ ਤੁਹਾਡੇ ਕੋਲ ਯੂ ਡੋਂਟ ਹੈਵ ਐਨੀ ਟਾਈਮ ਹੂੰ ਟੂ ਸਪੈਂਡ ਸਮ ਟਾਈਮ ਔਨ ਦਾ ਪਿਚ। ਤੁਸੀਂ ਬਿਲਕੁਲ ਟਾਈਮ ਨਹੀਂ ਹੈਗਾ, ਯੂ ਜਸਟ ਕਮ ਔਨ ਦਾ ਕ੍ਰੀਜ਼ ਐਂਡ ਯੂ ਹੈਵ ਟੂ ਹਿੱਟ ਔਨ ਐਵਰੀ ਬਾਲ। ਹੂੰ ਤੇ ਤੁਹਾਨੂੰ ਯਾਨੀ ਕਿ ਬਿਲਕੁਲ ਟਾਈਮ ਮਿਲਣਾ ਨਹੀਂ ਹੈ, ਤੁਹਾਨੂੰ ਸੋਚਣ ਦਾ ਟਾਈਮ ਨਹੀਂ ਮਿਲਣਾ, ਤੁਸੀਂ ਹਰ ਬਾਲ ਤੇ ਚਾਂਸ ਲੈਣਾ। ਤੇ ਸਲਮਾਨ ਅਲੀ ਆਗਾ ਦਾ ਜਿਹੜਾ ਬੈਟਿੰਗ ਸਟਾਈਲ ਹੈ ਨਾ, ਉਹ ਹੈ ਕਿ ਥੋੜਾ ਜਿਹਾ ਟਾਈਮ ਲੈਂਦੇ ਨੇ, ਥੋੜਾ ਲੰਬਾ ਖੇਡਦੇ ਨੇ, ਥੱਲੇ ਥੱਲੇ ਖੇਡਦੇ ਨੇ, ਹੂੰ 1 2 3, ਯਾਨੀ ਕਿ ਇੱਕ ਲੰਬੀ ਸ਼ਾਟਾਂ ਨਹੀਂ ਖੇਡਦੇ। ਹੂੰ T20 ਦੇ ਵਿੱਚ ਡਿਮਾਂਡ ਹੈ ਕਿ ਇੱਕ ਹਾਰਡ ਹਿੱਟਰ ਹੋਵੇ, ਉਹ ਵੱਡੀ ਸ਼ਾਟਸ ਖੇਡੇ, ਤੇ ਤਦ ਤੁਹਾਡਾ ਜਾ ਕੇ ਇੱਕ ਸਕੋਰ ਅੱਛਾ ਹੁੰਦਾ ਹੈ ਤੇ ਬਣਦਾ ਤੁਹਾਡਾ ਸਕੋਰ। ਤੇ ਸਲਮਾਨ ਅਲੀ ਆਗਾ ਨੋ ਡਾਊਟ ਤੁਸੀਂ ਗੱਲ ਸਹੀ ਕੀਤੀ ਹੈ, ODI ਤੇ ਟੈਸਟ ਵਾਸਤੇ ਬੜੇ ਅੱਛੇ ਨੇ, ਲੇਕਿਨ ਜ਼ਾਹਿਰ ਗੱਲ ਹੈ ਸਾਡੀ ਬੜੀ ਬਦਕਿਸਮਤੀ ਹੈ ਕਿ ਅਸੀਂ ਹਮੇਸ਼ਾ ਐਸੇ ਡਿਸੀਜਨ ਲੈਂਦੇ ਆ ਜਿਹੜੇ ਵੀਵਰ ਨੂੰ ਬੜਾ ਹੈਰਾਨ ਕਰ ਦਿੰਦੇ ਨੇ। ਤੇ ਸਲਮਾਨ ਅਲੀ ਆਗਾ ਜਦੋਂ T20 ਦੇ ਕਪਤਾਨ ਬਣੇ ਸਨ ਤੇ ਹੂੰ ਸਾਰਿਆਂ ਨੇ ਕਿਹਾ ਸੀ ਕਿ ਸਲਮਾਨ ਅਲੀ ਆਗਾ ਦੀ ਜਗ੍ਹਾ ਨਹੀਂ ਬਣਦੀ T20 ਦੇ ਵਿੱਚ। ਲੇਕਿਨ ਅਗਰ ਬੇਸ਼ੱਕ ਤੁਸੀਂ ਉਹਦੇ ਪਰਸਨਲ ਸਟੈਟ ਵੇਖ ਹੂੰ ਲਓ ਹੂੰ ਜਾਂ T20 ਦੀ ਜਗ੍ਹਾ ਨਹੀਂ ਬਣਦੀ, ਲੇਕਿਨ ਅਗਰ ਉਹਦੀ ਹਿਕਮਤ ਅਮਲੀ ਦੇ ਨਾਲ ਟੀਮ ਜਿੱਤਦੀ ਪਈ ਹੈ ਤੇ ਵੈਲ ਐਂਡ ਗੁੱਡ। ਵਰਨਾ ਜ਼ਾਹਿਰ ਗੱਲ ਹੈ, ਅਗਰ ਤੁਸੀਂ ਵੇਖੋ ਜਿਵੇਂ ਸ਼ਹੀਨਸ਼ਾਹ ਅਫਰੀਦੀ ਨੂੰ ਕਪਤਾਨ ਬਣਾਇਆ ODI ਦਾ, ਹੂੰ ਤੇ ਸ਼ਹੀਨਸ਼ਾਹ ਅਫਰੀਦੀ T20 ਦਾ ਕਪਤਾਨ ਵੈਸੇ ਉਹਨੂੰ ਬਣਾਉਣਾ ਬਿਲਕੁਲ। ਚਾਹੀਦਾ ਸੀ, ਤੇ ਸਲਮਾਨ ਅਲੀ ਆਗਾ ਨੂੰ ODI ਦਾ ਕਪਤਾਨ ਬਣਾਉਣਾ ਚਾਹੀਦਾ ਸੀ। ਹੂੰ ਲੇਕਿਨ ਕਿਉਂਕਿ ਉਸ ਤੋਂ ਬਾਅਦ ਜਿਹੜਾ ਇਖਲਾਫਾਤ ਸ਼ੁਰੂ ਤੁਹਾਨੂੰ ਹੋ ਗਏ ਨਾ, ਪਤਾ ਰਿਜ਼ਵਾਨ ਨੇ ਵੀ ਵਜੂਹਾਤ ਤਲਬ ਕੀਤੀਆਂ PCB ਤੋਂ ਕਿ ਮੈਨੂੰ ਤੁਸੀਂ ਕਿਉਂ ਕੱਢਿਆ, ਸੈਂਟਰਲ ਕੰਟਰੈਕਟ ਤੇ ਵੀ ਸਾਈਨ ਕਰਨ ਤੋਂ ਇਨਕਾਰ ਕਰਤਾ। ਤੇ ਇਹ ਜਿਹੜੀ ਕਪਤਾਨਾਂ ਦੀ ਤਬਦੀਲੀ ਦਾ ਸਿਲਸਿਲਾ ਹੈ, ਤੁਹਾਨੂੰ ਲੱਗਦਾ ਹੈ ਕਿ ਨੁਕਸਾਨ ਪਹੁੰਚਾ ਰਿਹਾ ਪਾਕਿਸਤਾਨ ਕ੍ਰਿਕਟ ਨੂੰ? ਡੈਫੀਨਿਟਲੀ ਨੁਕਸਾਨ ਪਹੁੰਚਾ ਰਿਹਾ। ਤੁਸੀਂ ਮੈਂਟਲੀ ਡਿਸਟਰਬ ਕਰਦੇ ਮੁੰਡਿਆਂ ਨੂੰ। ਹੂੰ ਤੁਸੀਂ ਇੱਕ ਬੰਦਾ ਖੇਡ ਰਿਹਾ, ਠੀਕ ਠਾਕ ਖੇਡ ਰਿਹਾ, ਉਹਦਾ ਜਿਹੜਾ ਪੋਜੀਸ਼ਨ ਹੈ ਜਾਂ ਉਹਨੂੰ ਜਿਹੜਾ ਤੁਸੀਂ ਉਹਦਾ ਦਿੱਤਾ ਹੈ, ਜਿਵੇਂ ਕੈਪਟਨਸੀ ਦਾ ਦਿੱਤਾ ਹੈ, ਵਾਈਸ ਕੈਪਟਨਸੀ ਦਾ ਦਿੱਤਾ ਹੈ, ਹੂੰ ਤੇ ਉਸ ਤੋਂ ਬਾਅਦ ਅਗਰ ਤੁਸੀਂ ਉਹਨੂੰ ਹਿਲਾਉਂਦੇ ਹੋ ਉੱਥੋਂ, ਤੇ ਜ਼ਾਹਿਰ ਗੱਲ ਹੈ ਉਹ ਮੈਂਟਲੀ ਬੰਦਾ ਡਿਸਟਰਬ ਹੋ ਜਾਂਦਾ, ਕਹਿੰਦਾ ਮੇਰੀ ਕੋਈ ਗਲਤੀ ਨਹੀਂ ਹੈਗੀ, ਮੈਂ ਪਰਫਾਰਮ ਕਰਦਾ ਪਿਆ ਵਾਂ। ਅਗਰ ਟੀਮ ਦੇ ਵਿੱਚ ਕੋਈ ਪਰਫਾਰਮ ਨਹੀਂ ਕਰਦਾ ਪਿਆ ਤੇ ਉਹਦੇ ਵਿੱਚ ਮੇਰਾ ਕੀ ਕਸੂਰ ਹੈਗਾ? ਹੂੰ ਅਗਰ ਮੈਂ ਆਪਣਾ 100% ਦੇ ਰਿਹਾ ਵਾਂ, ਇਹ ਬਗੈਰ ਕਿਸੇ ਹੁਣ ਮੁਹੰਮਦ ਰਿਜ਼ਵਾਨ ਨੂੰ ਹਟਾਉਣ ਦਾ ODI ਦੇ ਵਿੱਚ ਕੋਈ ਤੁਕ ਨਹੀਂ ਬਣਦਾ ਸੀ। ਬਿਲਕੁਲ। ਫਿਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਪਾਸ ਦੇ ਵਿੱਚ ਬਾਬਰ ਆਜ਼ਮ ਆਇਆ, ਬਾਬਰ ਆਜ਼ਮ ਨੂੰ ਹਟਾਇਆ, ਸ਼ਹੀਨ ਸ਼ਾਹ ਅਫਰੀਦੀ ਆਇਆ, ਸ਼ਹੀਨ ਸ਼ਾਹ ਅਫਰੀਦੀ ਨੂੰ ਹਟਾ ਕੇ ਫਿਰ ਬਾਬਰ ਆਜ਼ਮ ਨੂੰ ਲੈ ਕੇ ਆਏ। ਹੂੰ